ਪੰਜਾਬੀ ਨਾਵਲ ਟਾਵਾਂ ਟਾਵਾਂ ਤਾਰਾ ਕਿਸ਼ਤ ਨੰਬਰ 61। ਰਾਤ ਨੂੰ ਰੂਬੀ ਤੇ ਨੈਣਾ ਥੱਲੇ ਦੀ ਮੰਜ਼ਲ ਵਿੱਚ ਆਪਾ ਕੋਲ ਤੇ ਖਾਲਿਦ ਤੇ ਸਲੀਮ ਚੁਬਾਰੇ ਵਿੱਚ ਸੁੱਤੇ। ਰਾਤੀ ਉਹ ਚਿਰ ਨਾਲ ਸੁੱਤੇ ਸਨ, ਪਰ ਧੰਮੀ ਵੇਲੇ ਮਸੀਤ ਦੇ ਲਾਊਡ ਸਪੀਕਰ ਦਾ ਰੌਲਾ ਸੁਣ ਕੇ ਅੱਖ ਖੁੱਲ੍ਹ ਗਈ। ਵੱਡੀ ਮਸੀਤ ਵਿੱਚ ਨਮਾਜ਼ ਪਿੱਛੋਂ ਮੀਆਂ ਤੀਫਾ ਤਕਰੀਰ ਕਰਦਿਆਂ ਹੋਇਆਂ ਵਾਜ਼ ਦੀ ਤਰਜ਼ ਵਿੱਚ ਆਖ ਰਿਹਾ ਸੀ, ਹਜ਼ੂਰ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦਾ ਇਰਸ਼ਾਦ ਏ, ਜਿਹੜਾ ਬਦਨ ਹਰਾਮ ਮਾਲ ਤੇ ਝੂਠ ਉੱਤੇ ਪੜਿਆ ਹੋਵੇ ਉਹਦੇ ਲਈ ਦੋਜ਼ਖ ਦੀ ਬਾਹ ਬਿਹਤਰ ਏ। ਤੇ ਤੁਸੀਂ ਕਿਆਸ ਕਰ ਲਓ, ਜਿਹੜੇ ਲੋਕਾਂ ਦੀ ਕਮਾਈ ਦਾ ਜ਼ਰੀਆ ਝੂਠ ਬੋਲਣਾ ਤੇ ਕੁੜੀਆਂ ਗੱਲਾਂ ਨੂੰ ਸੱਚ ਸਾਬਤ ਕਰਨਾ ਹੋਵੇ, ਉਹਨਾਂ ਲਈ ਕਿੰਨਾ ਅਜ਼ਾਬ ਏ। ਤੇ ਜਿਹੜੇ ਘਰ ਵਿੱਚ ਹਰਾਮ ਦਾ ਇੱਕ ਜੀ ਹੋਵੇ, ਉਸ ਘਰ ਦੀ ਹਰ ਚੀਜ਼ ਹਰਾਮ ਹੋ ਜਾਂਦੀ ਏ। ਮੂਤਰ ਦੀ ਇੱਕ ਛਿੱਟ ਤੇ ਨਪਾਕੀ ਦਾ ਇੱਕ ਤੁਬਕਾ ਪੂਰੇ ਹੌਜ਼ ਨੂੰ ਪਲੀਤ ਕਰ ਦਿੰਦਾ ਏ। ਅਜੇ ਘਰ ਨਾਲ ਤਾਲੁਕ ਵਾਸਤਾ ਰੱਖਣਾ ਵੱਡਾ ਗੁਨਾਹ ਏ। ਅੱਲਾਹ ਤਾਲਾ ਝੂਠਿਆਂ ਤੇ ਹਰਾਮਕਾਰਾਂ ਨੂੰ ਸੰਸਾਰ ਕਰਨ ਦਾ ਹੁਕਮ ਦਿੱਤਾ ਏ। ਖਾਲਿਦ ਦੇ ਕੰਨ ਖਲੋ ਗਏ। ਉਹਨੇ ਆਖਿਆ, ਸਲੀਮ, ਇਹ ਸਾਨੂੰ ਸਾਰਿਆਂ ਨੂੰ ਸੰਸਾਰ ਕਰਨ ਦੀ ਗੱਲ ਹੋ ਰਹੀ ਏ, ਤਗੜਾ ਰਵੀਂ। ਸਾਨੂੰ ਸੰਸਾਰ ਕਰਨ ਦੀ? ਆਹੋ, ਖਾਲਿਦ ਆਖਿਆ, ਮਾਲੂਮ ਹੁੰਦਾ ਏ ਮੌਲਵੀ ਨੂੰ ਸਾਡੀ ਤੇ ਨੈਣਾ ਦੇ ਪਿੰਡ ਆਉਣ ਦੀ ਖਬਰ ਅਪੜ ਗਈ ਏ ਤੇ ਨਵਾਂ ਮੌਜ਼ੂ ਲੱਭ ਗਿਆ ਏ। ਮੌਲਵੀ ਤੀਫਾ ਹੁਣ ਆਖ ਰਿਹਾ ਸੀ, ਅਸਲ ਇਲਮ ਦੀਨ ਦਾ ਇਲਮ ਹੁੰਦਾ ਏ। ਈਸਾਈ ਅੰਗਰੇਜ਼ਾਂ ਦੀ ਜ਼ਬਾਨ ਪੜ੍ਹਨਾ, ਉਹਨਾਂ ਵਰਗੇ ਕੱਪੜੇ ਪਾਉਣਾ ਤੇ ਉਹਨਾਂ ਦੇ ਬਣਾਏ ਹੋਏ ਕਾਨੂੰਨ ਨੂੰ ਵਰਤਣਾ ਮੁਲਕ ਤੇ ਕੌਮ ਨਾਲ ਗੱਦਾਰੀ ਤੇ ਇਸਲਾਮ ਦੇ ਖਿਲਾਫ ਏ। ਦੁਨਿਆਵੀ ਇਲਮ ਤੇ ਅਬੂ ਜੇਲ ਕੋਲ ਵੀ ਬੜਾ ਸੀ। ਦੀਨੀ ਇਲਮ ਨਾ ਪੜ੍ਹਨ ਵਾਲੇ ਭਾਵੇਂ ਕਿੰਨੀਆਂ ਕਿਤਾਬਾਂ ਤੇ ਜਮਾਤਾਂ ਪੜ੍ਹ ਜਾਵਣ, ਉਹ ਅਬੂ ਜੇਲ ਇਬਲੀਸ ਦੇ ਚੇਲੇ ਹੀ ਰਹਿੰਦੇ ਨੇ। ਅਜੇ ਲੋਕਾਂ ਨਾਲ ਮਿਲਣ ਵਰਤਣ ਵਾਲੇ ਵੀ ਜੰਨਤ ਵਿੱਚ ਨਹੀਂ ਜਾ ਸਕਦੇ, ਉਹਨਾਂ ਦਾ ਠਿਕਾਣਾ ਦੋਜ਼ਖ ਏ। ਜੇ ਤੁਹਾਨੂੰ ਇਬਲੀਸ ਤੇ ਅਬੂ ਜੇਲ ਦਾ ਚੇਲਾ ਸਮਝਦਾ ਏ ਤੇ ਫਿਰ ਮੈਂ ਤੇ ਚੇਲੇ ਦਾ ਚੇਲਾ ਹੋਇਆ, ਸਲੀਮ ਆਖਿਆ। ਆਹੋ, ਖਾਲਿਦ ਆਖਿਆ, ਮੇਰੇ ਨਾਲ ਤੂੰ ਵੀ ਦੋਜ਼ਖ ਵਿੱਚ ਜਾਵੇਂਗਾ। ਕੋਈ ਗੱਲ ਨਹੀਂ, ਸਲੀਮ ਆਖਿਆ, ਜੇ ਮਲਕਾਂ ਚੌਧਰੀਆਂ ਦੀ ਝੋਲੀ ਚੁੱਕੀ ਕਰਨ ਨਾਲ ਜੰਨਤ ਲੱਭਦੀ ਏ ਤੇ ਮੌਲਵੀ ਤੀਫੇ ਨੂੰ ਮੁਬਾਰਕ, ਪਰ ਤੁਸਾਂ ਤੇ ਦੱਸਿਆ ਸੀ ਉਹ ਤੁਹਾਡੇ ਨਾਲ ਪੜ੍ਹਦਾ ਰਿਹਾ ਹੈ। ਆਹੋ, ਪਰ ਉਹ ਸ਼ੁਰੂ ਤੋਂ ਵੱਖਰੀ ਤਰ੍ਹਾਂ ਦਾ ਬੰਦਾ ਸੀ ਤੇ ਹੁਣ ਮਜ਼ਹਬੀ ਹਨਕਾਰ ਦਾ ਮਾਰਿਆ ਹੋਇਆ ਹੈ। ਮਜ਼ਹਬੀ ਹਨਕਾਰ? ਆਹੋ, ਖਾਲਿਦ ਆਖਿਆ, ਜਿਹੜੇ ਬੰਦੇ ਬਹੁਤੇ ਮਜ਼ਹਬੀ ਤੇ ਇਬਾਦਤ ਕਰਨ ਵਾਲੇ ਹੁੰਦੇ ਨੇ, ਉਹਨਾਂ ਵਿੱਚ ਹੌਲੀ ਹੌਲੀ ਇੱਕ ਤਕੱਬਰ ਤੇ ਤਫਾਖਰ ਦਾ ਅਹਿਸਾਸ ਪੈਦਾ ਹੋ ਜਾਂਦਾ ਹੈ। ਉਹ ਉੱਤੋਂ ਆਜਜ਼ ਤੇ ਮਸਕੀਨ ਵੀ ਨਜ਼ਰ ਆਉਣ ਤੇ ਵਿੱਚੋਂ ਹਨਕਾਰ ਦੇ ਭਰੇ ਹੁੰਦੇ ਨੇ। ਇਬਾਦਤਾਂ ਰਿਆਜ਼ਤਾਂ ਕਰ ਕਰਕੇ ਲਾਸ਼ਊਰੀ ਤੌਰ ਉੱਤੇ ਉਹ ਆਪਣੇ ਆਪ ਨੂੰ ਰੱਬ ਦੇ ਨੇੜੇ ਸਮਝਣ ਲੱਗ ਪੈਂਦੇ ਨੇ। ਆਮ ਬੰਦਿਆਂ ਦੀ ਉਹਨਾਂ ਨੂੰ ਪਰਵਾਹ ਨਹੀਂ ਰਹਿੰਦੀ। ਅਦਬ, ਆਰਟ ਤੇ ਮੂਸੀਕੀ ਦਾ ਜ਼ੌਕ ਨਾ ਹੋਣ ਪਾਰੋਂ ਉਹ ਬਾਹਰੋਂ ਅੰਦਰੋਂ ਸਖਤ ਹੋ ਜਾਂਦੇ ਨੇ। ਉਹਨਾਂ ਵਿੱਚ ਲਚਕ ਨਹੀਂ ਰਹਿ ਜਾਂਦੀ। ਉਹ ਝੂਠੀਆਂ ਸੱਚੀਆਂ ਮਜ਼ਹਬੀ ਹਕੀਕਤਾਂ ਰਵਾਇਤਾਂ ਉੱਤੇ ਅੱਖਾਂ ਬੰਦ ਕਰਕੇ ਅਮਲ ਕਰਦੇ ਨੇ ਤੇ ਦੂਜਿਆਂ ਦਾ ਜੀਣਾ ਵੀ ਔਖਾ ਕਰ ਦਿੰਦੇ ਨੇ। ਉਹ ਹਮੇਸ਼ ਮੇਰੇ ਬਾਰੇ ਇਹੋ ਸਮਝਦਾ ਰਿਹਾ ਤੇ ਹੁਣ ਵੀ ਸਮਝਦਾ ਹੈ ਭਈ ਐਸ ਅੰਗਰੇਜ਼ੀ ਪੜ੍ਹਨ, ਫਿਲਮਾਂ ਵੇਖਣ ਤੇ ਰੇਡੀਓ ਟੀਵੀ ਤੋਂ ਗਾਉਣ ਸੁਣਨ ਵਾਲੇ ਨੂੰ ਇਸਲਾਮ ਦਾ ਕੀ ਪਤਾ। ਉੱਤੋਂ ਨੱਜੀ ਤੇ ਨੈਣਾ ਨੂੰ ਪਨਾਹ ਦੇ ਕੇ ਮੈਂ ਉਹਦੇ ਖਿਆਲ ਵਿੱਚ ਜਹੰਨਮ ਦਾ ਟਿਕਟ ਲੈ ਲਿਆ। ਪਰ ਉਹ ਤੁਹਾਡਾ ਯਾਰ ਮੌਲਵੀ ਅਬਦਲ ਕਿੱਥੇ? ਉਸ ਵਿਚਾਰੇ ਦੀ ਮਸੀਤ ਵਿੱਚ ਲਾਊਡ ਸਪੀਕਰ ਹੀ ਨਹੀਂ, ਖਾਲਿਦ ਦੱਸਿਆ। ਲੱਗਾ ਹੋਵੇਗਾ ਕਿੱਸਾ ਸ਼ਾਹ ਬਿਰਾਮ ਸੁਣਾਉਣ। ਉਹਨੂੰ ਮਿਲਣਾ ਚਾਹਨਾ? ਆ ਜਾਵੇਗਾ ਹੁਣੇ, ਖਾਲਿਦ ਆਖਿਆ, ਸਾਰਿਆਂ ਨਾਲ ਮਿਲਾਵਾਂਗਾ। ਸਲੀਮ ਰਾਤੀ ਵੇਖ ਲਿਆ ਸੀ ਵੀ ਪਿੰਡ ਵਿੱਚ ਸ਼ਹਿਰ ਵਾਂਗੂ ਗੁਸਲਖਾਨੇ ਬਣੇ ਹੋਏ ਤੇ ਫਲਸ਼ ਸਿਸਟਮ ਸੀ, ਪਰ ਜਦੋਂ ਉਹ ਨਹਾਉਣ ਲੱਗਾ ਤੇ ਬਿਜਲੀ ਟੁਰ ਗਈ। ਉਹ ਨਲਕਾ ਗੇੜ ਕੇ ਨਹਾਤਾ ਧੋਤਾ ਤੇ ਜ਼ਰੂਰੀਆਤ ਤੋਂ ਫਾਰਗ ਹੋਇਆ, ਪਸਾਰ ਵੱਲ ਆਇਆ ਤੇ ਅੱਗੇ ਇੱਕ ਉਧੀੜ ਉਮਰ ਦੀ ਜ਼ਨਾਨੀ ਬਰੂਹਾਂ ਮਾਰ ਕੇ ਬੈਠੀ ਸੀ। ਉਹਨੇ ਚੁੱਲ੍ਹੇ ਵਿੱਚ ਅੱਗ ਬਲਦੀ ਆਪਾ ਨੂੰ ਪੁੱਛਿਆ, ਇਹ ਕੌਣ ਹੈ ਆਪਾ? ਨੈਣਾ ਦੀ ਮਾਂ, ਆਪਾ ਦੱਸਿਆ, ਨਮਾਜ਼ ਵੇਲੇ ਦੀ ਆਈ ਬੈਠੀ ਏ। ਅਨਵਰ ਉਹਨੂੰ ਛੱਡ ਕੇ ਆਪਣੇ ਪਿੰਡ ਟੁਰ ਗਿਆ ਏ। ਹੁਣ ਉਹ ਉਹਦੇ ਜਾਗਣ ਦਾ ਇੰਤਜ਼ਾਰ ਕਰਦੀ ਪਈ ਏ। ਉਹਨੇ ਨੇੜੇ ਆ ਕੇ ਸਲਾਮ ਕੀਤਾ। ਉਹਨੇ ਸਲਾਮ ਦਾ ਜਵਾਬ ਦਿੱਤਾ, ਪਰ ਉਹ ਫੇਰ ਸੁੱਤੀ ਪਈ ਨੈਣਾ ਵੱਲ ਵੇਖਣ ਲੱਗ ਪਈ। ਉਹ ਪਸਾਰ ਵਿੱਚੋਂ ਆਪਣਾ ਅਟੈਚੀ ਕੇਸ ਚੁੱਕ ਕੇ ਉੱਪਰ ਆ ਗਿਆ। ਖਾਲਿਦ ਅਜੇ ਮੌਲਵੀ ਤੀਫੇ ਦੀ ਤਕਰੀਰ ਸੁਣ ਰਿਹਾ ਸੀ। ਹੁਣ ਉਹ ਮਸੀਤ ਲਈ ਚੰਦਾ ਦੇਣ ਵਾਲਿਆਂ ਦੇ ਨਾਂ ਤੇ ਚੰਦੇ ਦੀ ਰਕਮ ਬਾਰੇ ਐਲਾਨ ਕਰ ਰਿਹਾ ਸੀ। ਖਾਲਿਦ ਨੂੰ ਵੇਲਾ ਉੱਕਣ ਵਾਲਾ ਬਾਰੂ ਬੰਡ ਯਾਦ ਆ ਗਿਆ। ਥੋੜ੍ਹੇ ਚਿਰ ਪਿੱਛੋਂ ਡਰਾਈਵਰ ਆਇਆ। ਉਹਨੇ ਦੱਸਿਆ ਵੀ ਗਲੀ ਵਿੱਚ ਖਲੋਤੀ ਗੱਡੀ ਦੇ 2 ਟਾਇਰ ਪੈਂਚਰ ਹੋ ਗਏ ਨੇ। ਉਹ ਕਿਵੇਂ? ਰੱਬ ਜਾਣੇ, ਡਰਾਈਵਰ ਆਖਿਆ, ਟਾਇਰ ਤੇ ਨਵੇਂ ਸਨ।
ਵੱਡੇ ਪਿੰਡ ਪੈਂਚਰ ਲੱਗ ਜਾਵੇਗਾ। ਖਾਲਿਦ ਆਖਿਆ, ਤੂੰ ਨਾਸ਼ਤਾ ਕਰਕੇ ਟਾਂਗੇ ਵਿੱਚ ਜਵੇਦ ਨਾਲ ਜਾ ਕੇ ਲਗਵਾ ਲਿਆਈ। ਥੋੜੇ ਚਿਰ ਪਿੱਛੋਂ ਜਵੇਦ ਆ ਕੇ ਦੱਸਿਆ ਭਈ ਪਿੰਡ ਦੇ 2 ਹੀ ਟਾਂਗੇ ਨੇ, ਇੱਕ ਸ਼ਹਿਰ ਚਲਾ ਗਿਆ ਹੈ ਤੇ ਦੂਜੇ ਨੂੰ ਮਲਕਾ ਰੋਕਿਆ ਹੋਇਆ ਕਿਧਰੇ ਜਾਣ ਲਈ। ਅਖੀਰ ਉਹਨਾਂ ਬਾਈਸਾਈਕਲ ਤੇ ਜਵੇਦ ਨੂੰ ਟਾਇਰ ਲਦਵਾ ਕੇ ਵੱਡੇ ਪਿੰਡ ਟੁਰਿਆ। ਪਰ ਜਦੋਂ ਟਾਇਰ ਵਾਪਸ ਆਏ ਤੇ ਫਿੱਟ ਕਰਨ ਲੱਗੇ ਤੇ ਪਤਾ ਲੱਗਾ ਦੂਜੇ 2 ਟਾਇਰਾਂ ਵਿੱਚ ਵੀ ਹਵਾ ਘੱਟ ਏ। ਇਹ ਕਿਸੇ ਸ਼ਰਾਰਤ ਕੀਤੀ ਏ, ਬਾਬਾਸੂ ਆਖਿਆ। ਅੱਗੇ ਤੋਂ ਗੱਡੀ ਕਿਧਰੇ ਅੰਦਰ ਖੜੀ ਕਰਾਂਗੇ। ਜਵੇਦ ਨੂੰ ਫੇਰ ਟੁਰੇ ਉਹਨੇ ਤੇ ਉਹ ਪੈਂਚਰ ਲਵਾ ਕੇ ਲਿਆਇਆ। ਨਾਸ਼ਤਾ ਕਰਕੇ ਉਹ ਬੈਠਕ ਵਿੱਚ ਆ ਗਏ। ਥੋੜੇ ਚਿਰ ਪਿੱਛੋਂ ਪਿੰਡ ਦੇ ਬੰਦੇ ਮੁਲਾਕਾਤ ਲਈ ਆਉਣ ਲੱਗ ਪਏ। ਮੂਦਾ, ਜੀਰੂ, ਹਮੀਦਾ ਤੇ ਮੀਆਂ ਅਬਦਲ ਵੀ ਆਏ। ਉਹਨਾਂ ਦੱਸਿਆ ਭਈ ਮਲਕ ਬਰਾਦਰੀ ਉਹਦੇ ਇਲੈਕਸ਼ਨ ਵਿੱਚ ਖਲੋਣ ਉੱਤੇ ਬੜੀ ਆਵਾਜ਼ਾਰ ਏ। ਉਹਨਾਂ ਨੂੰ ਉਹਦਾ ਮੁਕਾਬਲਾ ਕਰਨ ਵਿੱਚ ਵੀ ਘਾਟ ਮਹਿਸੂਸ ਹੁੰਦੀ ਏ। ਉਹ ਉਹਨੂੰ ਬਿਠਾਣ ਜਾਂ ਰਾਹ ਵਿੱਚੋਂ ਹਟਾਉਣ ਦਾ ਪੂਰਾ ਢਿੱਲ ਲਾਉਣਗੇ। ਉਹਨੂੰ ਹੁਸ਼ਿਆਰ ਰਹਿਣਾ ਚਾਹੀਦਾ ਹੈ ਤੇ ਕਿਸੇ ਉੱਤੇ ਇਤਬਾਰ ਨਹੀਂ ਕਰਨਾ ਚਾਹੀਦਾ। ਫਿਰ ਅਨਵਰ ਵੀ ਆ ਗਿਆ ਤੇ ਸਾਰੇ ਇਲੈਕਸ਼ਨ ਦੀਆਂ ਗੱਲਾਂ ਕਰਦੇ ਰਹੇ। ਬਾਬਾਸੂ ਤੇ ਅਨਵਰ ਦਾ ਖਿਆਲ ਸੀ ਵੀ ਚੌਧਰੀਆਂ ਮਲਕਾਂ ਦੇ ਡਰ ਦੇ ਮਾਰੇ ਬੰਦੇ ਸਾਡੇ ਕੋਲੋਂ ਦੂਰ ਦੂਰ ਰਹਿੰਦੇ ਨੇ, ਪਰ ਵਿੱਚੋਂ ਸਾਡੇ ਨਾਲ ਨੇ ਤੇ ਜੇ ਵੋਟ ਖੈਰ ਖਰੀਅਤ ਨਾਲ ਪੈ ਗਏ ਤੇ ਅਸਾਂ ਜਿੱਤ ਜਾਣਾ ਹੈ। ਪਰ ਦੋਵਾਂ ਪਿੰਡਾਂ ਦਿਆਂ ਮੌਲਵੀਆਂ ਹੱਥ ਚਾਈ ਹੋਈ ਏ। ਉਹਨਾਂ ਇਸ ਇਲੈਕਸ਼ਨ ਨੂੰ ਇਸਲਾਮ ਤੇ ਕੁਫਰ ਦਾ ਮਸਲਾ ਬਣਾ ਦਿੱਤਾ ਹੈ ਤੇ ਮਸੀਤਾਂ ਦੇ ਲਾਊਡ ਸਪੀਕਰਾਂ ਉੱਤੇ ਦਿਨੇ ਰਾਤੀ ਗੱਜਦੇ ਰਹਿੰਦੇ ਨੇ। ਖਰਲ ਤੇ ਭੱਟੀ ਵੀ ਮਲਕਾਂ ਨਾਲ ਰਲ ਗਏ ਨੇ। ਮਲਕ ਜਿੱਤਣ ਜਾਂ ਭੱਟੀ, ਪਰ ਕੂੜਿਆਂ ਤੇ ਘੁਮਿਆਰਾਂ ਨੂੰ ਨਹੀਂ ਜਿੱਤਣਾ ਚਾਹੀਦਾ। ਕੂੜੇ ਕੌਣ? ਸਲੀਮ ਪੁੱਛਿਆ। ਵਕੀਲ ਸਾਹਿਬ, ਅਨਵਰ ਦੱਸਿਆ। ਵਕਾਲਤ ਉਹਨਾਂ ਦੇ ਖਿਆਲ ਵਿੱਚ ਕੂੜਾਂ ਦੀ ਪੰਡ ਹੁੰਦੀ ਏ। ਰੱਬ ਖੈਰ ਕਰੇਗਾ, ਬਾਬਾਸੂ ਆਖਿਆ। ਸਾਰੇ ਮਾੜਿਆਂ ਦੇ ਵੋਟ ਸਾਡੇ ਨੇ ਤੇ ਸੌਖੇ ਹੈਨ ਕਿੰਨੇ। ਮੈਂ ਬੜਾ ਸੌਖਾ, ਜੀਰੂ ਪੌੜੀ ਆਖਿਆ। ਨਾ ਰਨ ਨਾ ਕੰਨ। ਓਏ ਰਹਿਣ ਦੇ ਵੱਡਿਆ ਸੌਖਿਆ, ਮੀਆਂ ਅਬਦਲ ਆਖਿਆ। ਤੇਰੇ ਤੇ ਘਰ ਵਿੱਚ ਚੂਹੇ ਵੀ ਭੁੱਖੇ ਮਰਦੇ ਨੇ। ਤੇਰੇ ਵਾਂਗ ਮੰਗ ਪਿੰਨ ਕੇ ਤੇ ਨਹੀਂ ਖਾਂਦਾ, ਜੀਰੂ ਆਖਿਆ। ਕਿਉਂ, ਨਮਾਜ਼ ਨਹੀਂ ਪੜ੍ਹਾਉਂਦਾ? ਮੀਆਂ ਅਬਦਲ ਆਖਿਆ। ਬਾਂਗ ਨਹੀਂ ਦਿੰਦਾ? ਉਹ ਬਾਂਗ ਤੇ ਕੁੱਕੜ ਵੀ ਦਿੰਦੇ ਨੇ, ਜੀਰੂ ਆਖਿਆ। ਚੋਗ ਨਾ ਮਿਲੇ ਤੇ ਕਿੱਥੋਂ ਦੇਣ? ਮੀਆਂ ਅਬਦਲ ਆਖਿਆ। ਆਹੋ ਮੀਆਂ, ਤੇਰੀ ਵੀ ਨਮਾਜ਼ ਪੜ੍ਹਾਉਣ ਦੀ ਸੇਪ ਏ, ਹਮੀਦੇ ਆਖਿਆ। ਪਰ ਅੱਲਾ ਵਾਸਤੇ ਪੜ੍ਹਾਇਆ ਕਰ, ਹੋਰ ਕਿੱਦੇ ਵਾਸਤੇ ਪੜ੍ਹਾਣਾ? ਛੱਡ ਮੀਆਂ, ਰਹਿਣ ਦੇ, ਜੀਰੂ ਆਖਿਆ। 7ਵੇਂ ਰੋਜ਼ੇ ਵਾਲੀ ਗੱਲ ਦੱਸਾਂ ਬਾਊ ਖਾਲਦ ਨੂੰ? ਦੱਸ। ਬੇਸ਼ੱਕ। ਲਓ ਜੀ ਬਾਊ ਖਾਲਦ ਸਾਹਿਬ। ਮੀਆਂ ਅਬਦਲ 7ਵੇਂ ਰੋਜ਼ੇ ਸਹਿਰੀ ਬੰਦ ਹੋਣ ਦੀ ਬਾਂਗ ਦੇਣ ਲੱਗਾ ਤੇ ਚੌਧਰੀ ਅੱਲਾ ਵਧਾਏ ਦੀ ਮਾਂ ਆਵਾਜ਼ ਦਿੱਤੀ, ਠਹਿਰ ਜਾਈ ਮੌਲਵੀ, ਅਜੇ ਮੇਰਾ ਪੁੱਤਰ ਰੋਟੀ ਪਿਆ ਖਾਂਦਾ ਹੈ। ਤੇ ਮੀਆਂ ਅਬਦਲ ਮਿੰਬਰ ਉੱਤੇ ਖਲੋ ਕੇ ਉਹਦੇ ਪੁੱਤਰ ਦੇ ਰੋਟੀ ਖਾਣ ਤੇ ਲੱਸੀ ਪੀਣ ਦਾ ਇੰਤਜ਼ਾਰ ਕਰਦਾ ਰਿਹਾ ਤੇ ਲਾਲੀ ਫੁੱਟ ਪਈ। ਸਾਰੇ ਹੱਸਣ ਲੱਗ ਪਏ। ਮੀਆਂ ਅਬਦਲ ਆਖਿਆ, ਮੂਰਖਾ, ਤੈਨੂੰ ਕੀ ਪਤਾ? ਕਿਸੇ ਡਰ ਪਰੋਂ ਨਹੀਂ ਰੁਕਿਆ ਸਾਂ। ਸ਼ਾਇਰ ਆਖਦਾ ਏ, ਮਸਜਿਦ ਢਾਹ ਦੇ, ਮੰਦਰ ਢਾਹ ਦੇ ਜੋ ਕੁਝ ਢਹਿੰਦਾ। ਇੱਕ ਬੰਦਿਆਂ ਦਾ ਦਿਲ ਨਾ ਢਾਈ, ਰੱਬ ਦਿਲਾਂ ਵਿੱਚ ਰਹਿੰਦਾ। ਫੇਰ ਉਹ ਖਾਲਦ ਦੀ ਫਰਮਾਇਸ਼ ਉੱਤੇ ਨਿਆਜ਼ ਦੇ ਕਬਤ ਸੁਣਾਉਣ ਲੱਗ ਪਿਆ। ਚੋਰ ਦਾ ਯਾਰਾਨਾ ਬੁਰਾ, ਆਦਮੀ ਜ਼ਨਾਨਾ ਬੁਰਾ, ਗੋਲੀ ਦਾ ਨਿਸ਼ਾਨਾ ਬੁਰਾ, ਦੇਂਦਾ ਏ ਮਾਰ ਜੀ। ਬੁੱਢੇ ਸਿਰ ਚੀਰਾ ਬੁਰਾ, ਚਟਣਾ ਏ ਹੀਰਾ ਬੁਰਾ, ਰੋਟੀ ਉੱਤੋਂ ਖੀਰਾ ਬੁਰਾ, ਡਿੱਠਾ ਅਜ਼ਮਾ ਕੇ। ਤੋਲਣਾ ਏ ਘਾਟ ਬੁਰਾ, ਬਾਦਰੂ ਦਾ ਵੱਟ ਬੁਰਾ, ਛੇੜਨਾ ਏ ਜੱਟ ਬੁਰਾ, ਪਿੰਡ ਵਿੱਚ ਜਾ ਕੇ। ਔਰਤਾਂ ਨੂੰ ਮੇਲਾ ਬੁਰਾ, ਫਸਲ ਤਾਈਂ ਤੇਲਾ ਬੁਰਾ, ਆਦਮੀ ਏ ਵੇਲਾ ਬੁਰਾ, ਹੁੰਦਾ ਏ ਬਿਮਾਰ ਜੀ। ਪੋਹ ਦਾ ਏ ਪਾਲਾ ਬੁਰਾ, ਕੱਢਣਾ ਦੁਆਲਾ ਬੁਰਾ, ਰੰਨ ਦਾ ਉਧਾੜਾ ਬੁਰਾ, ਸ਼ਰਮ ਨੂੰ ਉਤਾਰਦਾ। ਸਤਾਉਣਾ ਫਕੀਰ ਬੁਰਾ, ਵਾਬੀਆਂ ਨੂੰ ਪੀਰ ਬੁਰਾ, ਤੂਤ ਦਾ ਛਤੀਰ ਬੁਰਾ, ਭਾਰ ਨਾ ਸਹਾਰਦਾ। ਆਦਮੀ ਏ ਰੰਡਾ ਬੁਰਾ, ਅੜਨ ਵਾਲਾ ਸੰਡਾ ਬੁਰਾ, ਥੋਰ ਦਾ ਏ ਕੰਡਾ ਬੁਰਾ, ਪੈਰ ਨੂੰ ਸੁਜਾਵਦਾ। ਬਣੂਜੇ ਕੋਲ ਸਾਲਾ ਬੁਰਾ, ਘਰ ਵਿੱਚ ਜਾਲਾ ਬੁਰਾ, ਤੱਤਾ ਹੋਇਆ ਫਾਲਾ ਬੁਰਾ, ਢੱਗਿਆਂ ਨੂੰ ਮਾਰਦਾ। ਸਾਰੇ ਖਾਲਦ ਤੇ ਬਾਸੂ ਵੱਲ ਵੇਖ ਕੇ ਹੱਸਣ ਲੱਗ ਪਏ, ਪਰ ਮੀਆਂ ਅਬਦਲ ਗਾਉਂਦਾ ਰਿਹਾ। ਕੁਆਰੀਆਂ ਨੂੰ ਪੱਟੀ ਬੁਰੀ, ਡੂਮਾਂ ਤਾਈਂ ਚੱਟੀ ਬੁਰੀ, ਧੀਆਂ ਦੀਏ ਖੱਟੀ ਬੁਰੀ, ਕੰਜਰਾਂ ਨੂੰ ਭਾਂਵਦੀ। ਦੁੱਧ ਕੋਲ ਬਿੱਲੀ ਬੁਰੀ, ਰਾਹ ਵਿੱਚ ਕਿੱਲੀ ਬੁਰੀ, ਦੌਣ ਮੰਜੀ ਢਿੱਲੀ ਬੁਰੀ, ਨੀਂਦਰ ਨਹੀਂ ਆਉਂਦੀ। ਸਾਰੇ ਹੱਸਦੇ ਰਹੇ। ਸਲੀਮ ਬਹੁਤ ਖੁਸ਼ ਹੋਇਆ। ਖਾਲਦ ਆਖਿਆ, ਅਜੇ ਤੇ ਮੀਆਂ ਅਬਦਲ ਸਾਰੇ ਕਬਤ ਨਹੀਂ ਸੁਣਾਏ, ਬੜੇ ਦਿਲਚਸਪ ਨੇ। ਉਹ ਭੁੱਲ ਗਏ ਨੇ। ਮੀਆਂ ਅਬਦਲ ਆਖਿਆ, ਤੁਸੀਂ ਇਲੈਕਸ਼ਨ ਲੜ ਰਹੇ ਹੋ, ਮੈਂ ਜਲਸੇ ਵਿੱਚ ਇੱਕ ਨਜ਼ਮ ਸੁਣਾਵਾਂਗਾ, ਖਾਸ ਇਸੇ ਮੌਕੇ ਲਈ ਚੁਣੀ ਹੈ। ਆਪੂ ਲਿਖੀਏ? ਨਹੀਂ, ਮੀਆਂ ਅਬਦਲ ਆਖਿਆ, ਜ਼ਿਲ੍ਹਾ ਫੈਸਲਾਬਾਦ ਦੇ ਇੱਕ ਮਰਹੂਮ ਸ਼ਾਇਰ ਮੌਲਵੀ ਅਬਦੁੱਲਾ ਦੀ ਏ। ਥੋੜੀ ਜਿਹੀ ਤੇ ਸੁਣਾ, ਬਾਬਾਸੂ ਆਖਿਆ।
ਨਹੀਂ, ਜਲਸੇ ਵਿੱਚ ਹੀ ਸੁਣਾਵਾਂਗਾ, ਮੀਆਂ ਅਬਦਲ ਆਖਿਆ। ਤੁਹਾਨੂੰ ਪਸੰਦ ਆਵੇਗੀ। ਫਿਰ ਅੰਦਰੋਂ ਜਵੇਦ ਦੇ ਹੱਥ ਨੈਣਾ ਦੀ ਫਰਮਾਇਸ਼ ਆਈ। ਉਹ ਚਾਚੇ ਅਬਦਲ ਤੋਂ ਹੀਰ ਸੁਣਨਾ ਚਾਹੁੰਦੀ ਤੇ ਰਿਕਾਰਡ ਕਰਨਾ ਚਾਹੁੰਦੀ ਸੀ। ਰਿਕਾਰਡ ਕਰਨ ਦੀ ਗੱਲ ਸੁਣ ਕੇ ਮੀਆਂ ਅਬਦਲ ਖੁਸ਼ ਹੋ ਕੇ ਉੱਠ ਬੈਠਾ। ਅੱਛਾ, ਰਿਕਾਰਡ ਕਰੇਗੀ? ਐਸ ਬਾਊ ਖਾਲਦ ਨੇ ਤਾਂ ਮੈਨੂੰ ਸਾਰੀ ਉਮਰ ਲਾਰਾ ਹੀ ਲਾਈ ਰੱਖਿਆ ਏ। ਜਿਉਂਦੀ ਰਵੇ ਮੇਰੀ ਡਾਕਟਰਨੀ ਧੀ। ਜਾ ਸਲੀਮ, ਤੂੰ ਵੀ ਸੁਣ, ਖਾਲਦ ਆਖਿਆ। ਨਾਲੇ ਜ਼ਰਾ ਠੀਕ ਤਰ੍ਹਾਂ ਕਰਕੇ ਕਿਸੇ ਵੱਖਰੀ ਟੇਪ ਵਿੱਚ ਰਿਕਾਰਡ ਕਰ ਦੇਵੀਂ ਤੇ ਨੈਣਾ ਨੂੰ ਕਵੀਂ ਟੇਪ ਰਿਕਾਰਡਰ ਮੀਆਂ ਅਬਦਲ ਨੂੰ ਦੇ ਦੇਵੇ, ਉਹਨੂੰ ਮੈਂ ਹੋਰ ਲੈ ਦਿਆਂਗਾ। ਮੀਆਂ ਅਬਦਲ ਖੁਸ਼ ਹੋ ਗਿਆ। ਜੀ ਅੱਛਾ। ਸਲੀਮ ਮੀਆਂ ਅਬਦਲ ਤੇ ਜਵੇਦ ਦੇ ਪਿੱਛੇ ਪਿੱਛੇ ਅੰਦਰ ਨੂੰ ਟੁਰ ਪਿਆ। ਥੋੜੇ ਚਿਰ ਪਿੱਛੋਂ ਮੀਆਂ ਅਬਦਲ ਦੀ ਬੜੀ ਸੁਰੀਲੀ ਆਵਾਜ਼ ਵਿੱਚ ਹੀਰ ਗਾਉਣ ਦੀ ਆਵਾਜ਼ ਆਉਣ ਲੱਗ ਪਈ। ਹੀਰ ਆਖਿਆ, ਜੋਗੀਆ ਝੂਠ ਆਖੇ, ਕੌਣ ਰੁਠੜੇ ਯਾਰ ਮਿਲਾਵਦਾ ਈ। ਇਹ ਆ ਕੋਈ ਨਾ ਮਿਲਿਆ ਮੈਂ ਢੂੰਡ ਥੱਕੀ, ਜਿਹੜਾ ਗਿਆ ਨੂੰ ਮੋੜ ਲਿਆਵਦਾ ਈ। ਉਹ ਬੜੇ ਜੋਸ਼ ਤੇ ਸੋਝ ਨਾਲ ਪੜ੍ਹ ਰਿਹਾ ਸੀ, ਪਰ ਖਾਲਦ ਨੂੰ ਮਹਿਸੂਸ ਹੋਇਆ ਉਹਦੀ ਆਵਾਜ਼ ਵਿੱਚ ਪਹਿਲੇ ਜਿਹੀ ਗੱਲ ਨਹੀਂ ਰਹਿ ਗਈ ਸੀ। ਉਹ ਬੜੇ ਜੋਸ਼ ਤੇ ਸੋਝ ਨਾਲ ਪੜ੍ਹ ਰਿਹਾ ਸੀ, ਪਰ ਖਾਲਦ ਨੂੰ ਮਹਿਸੂਸ ਹੋਇਆ ਉਹਦੀ ਆਵਾਜ਼ ਵਿੱਚ ਪਹਿਲੇ ਜਿਹੀ ਗੱਲ ਨਹੀਂ ਰਹਿ ਗਈ ਸੀ। ਉਹਦੀ ਆਵਾਜ਼ ਦੀ ਜਵਾਨੀ ਵੀ ਬੀਤ ਗਈ ਸੀ। ਉਹਨੂੰ ਮਨਖ ਲੱਗਣ ਲੱਗ ਪਿਆ। ਇਹੋ ਜਿਹੀ ਆਵਾਜ਼ ਤੇ ਵਾਕਈ ਵੇਲੇ ਸਿਰ ਰਿਕਾਰਡ ਹੋਣੀ ਚਾਹੀਦੀ ਸੀ। ਉਹ ਵਿਚਾਰਾ ਕਲਪਦਾ ਰਿਹਾ, ਪਰ ਉਹਨੇ ਕਦੀ ਸੰਜੀਦਗੀ ਨਾਲ ਤਵੱਜੋ ਨਾ ਦਿੱਤੀ। ਫਿਰ ਉਹਨੂੰ ਉਸ ਗੰਢ ਕੱਪ ਦਾ ਖਿਆਲ ਆਇਆ ਜਿਹਨੇ ਮੀਆਂ ਅਬਦਲ ਦਾ ਖੀਸਾ ਕੱਟ ਕੇ ਉਹਨੂੰ ਗ੍ਰਾਮੋਫੋਨ ਕੰਪਨੀ ਅਪੜਨ ਤੋਂ ਰੋਕ ਦਿੱਤਾ ਸੀ। ਉਸ ਬਦਬਖਤ ਨੇ 15-20 ਰੁਪਈਆਂ ਪਿੱਛੇ ਇੱਕ ਅਚਰਜ ਤੇ ਖੂਬਸੂਰਤ ਆਵਾਜ਼ ਮਿੱਟੀ ਵਿੱਚ ਰੋਲ ਛੱਡੀ। ਫਿਰ ਉਹਨੂੰ ਖਿਆਲ ਆਇਆ, ਇਹੋ ਜਿਹੇ ਖੋਰੇ ਕਿਤਨੇ ਹੀਰੇ ਵਸੀਲਾ ਤੇ ਮੌਕਾ ਨਾ ਲੱਭਣ ਪਰੋਂ ਰੋਜ਼ ਮਿੱਟੀ ਵਿੱਚ ਰੁੜਦੇ ਰਹਿੰਦੇ ਨੇ ਤੇ ਕਦੋਂ ਤੀਕ ਰੁੜਦੇ ਰਹਿਣਗੇ। ਇਸ ਜੁਰਮ ਵਿੱਚ ਉਹ ਆਪੂ ਵੀ ਸ਼ਾਮਲ ਹੈ। ਉਹਨੇ ਸੋਚਿਆ।